ਈਰਾਨ ਜੰਗ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਈਰਾਨ ਜੰਗ ਦੇ ਕਾਰਨ ਗਲੋਬਲੀ ਜਿਹੜਾ ਫਰਟੀਲਾਈਜ਼ਰ ਮਾਰਕੀਟ ਆ ਤੇ ਫੂਡ ਪ੍ਰੋਡਕਸ਼ਨ ਆ ਇਹਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਆ ਆਉਣ ਵਾਲੇ ਸਾਲ ਤੱਕ ਪਊਗਾ। 30% ਦੇ ਕਰੀਬ ਜਿਹੜਾ ਫਰਟੀਲਾਈਜ਼ਰ ਆ ਜਿਹਦੇ ਵਿੱਚੋਂ ਦੋ ਮੇਨ ਫਰਟੀਲਾਈਜ਼ਰਸ ਹੈਗੇ ਆ, ਇੱਕ ਨਿਊਟ੍ਰੀਐਂਟ ਨਾਈਟ੍ਰੋਜਨ ਤੇ ਫਾਸਫੇਟ ਜਿਹੜਾ ਪੋਟਾਸ਼ ਜਿਹਨੂੰ ਕਹਿੰਦੇ ਥਰਡ। ਇਹ ਪਰਸ਼ੀਅਨ ਗੋਲਫ ਦੇ ਰੀਜਨ ਦੇ ਵਿੱਚੋਂ ਆਉਂਦਾ ਹੈ ਤੇ ਪ੍ਰੋਡਕਸ਼ਨ ਹੱਬ ਕਰਕੇ ਜਾਣਿਆ ਜਾਂਦਾ ਹੈਗਾ। ਸੋ ਇੰਡੀਆ ਵੀ ਜਾਂਦਾ ਹੈ, ਬਹੁਤ ਸਾਰੇ ਮੁਲਕਾਂ ਦੇ ਵਿੱਚ ਜਾਂਦਾ ਹੈਗਾ। ਪਿਛਲੇ 3 ਸਾਲਾਂ ਦੇ ਵਿੱਚ 2023 ਤੋਂ ਲੈ ਕੇ 2025 ਤਾਈਂ ਜਿਹੜੇ ਵੀ ਗੋਲਫ ਦੇ ਮੁਲਕ ਹੈਗੇ ਆ, ਵਨ ਆਫ ਦਾ ਸਿੰਗਲ ਬਿਗੇਸਟ ਓਰੀਜਨਲ ਐਕਸਪੋਰਟਰ ਸੀਗੇ ਯੂਰੀਆ ਦੇ ਤੇ ਅਮੋਨੀਆ ਦੇ, ਜਿਹੜੇ ਦੋਨੋਂ ਹੀ ਨਾਈਟ੍ਰੋਜਨ ਬੇਸਡ ਹੈਗੇ ਆ, ਤੇ ਸੈਕੰਡ ਲਾਰਜੈਸਟ ਰੀਜਨਲ ਐਕਸਪੋਰਟਰ ਡਾਇਅਮੋਨੀਆ ਫਾਸਫੋਰਟ ਦੇ ਹੈਗੇ ਆ। ਸੋ ਇਹ ਜਿਹੜੇ ਜਿੰਨੇ ਵੀ ਫਰਟੀਲਾਈਜ਼ਰਸ ਆ, ਇਹ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਯੂਜ਼ ਕੀਤੇ ਜਾਂਦੇ ਹੈਗੇ ਆ ਖੇਤੀਬਾੜੀ ਦੇ ਲਈ। ਤੇ ਜੇ ਇਹ ਨਾ ਗਏ ਤੇ ਇਹਨਾਂ ਦੀ ਕੀਮਤ ਵੱਧ ਜਾਊਗੀ, ਜਿਹੜੇ ਕਿਤੇ ਉਧਰੋਂ ਮਿਲਦੇ ਵੀ ਆ, ਤੇ ਜਾਂ ਪ੍ਰੋਡਕਸ਼ਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਨੈਚੁਰਲ ਗੈਸ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈ, ਕਿਉਂਕਿ ਕਤਰ 10% ਗਲੋਬਲੀ ਪ੍ਰੋਡਿਊਸ ਕਰਦਾ ਸੀ, ਨੈਚੁਰਲ ਗੈਸ ਸਪਲਾਈ ਕਰਦਾ ਸੀ। ਸੋ ਉਹਨਾਂ ਦਾ ਵੀ ਸਾਰਾ ਕੁਝ ਰੁਕਿਆ ਪਿਆ। ਅਮੋਨੀਆ ਕਾਫੀ ਵੱਡੀ ਗਿਣਤੀ, ਯੂਰੀਆ, ਫਾਸਫੇਟ। ਸੋ ਇਹਦਾ ਜਿਹੜਾ ਅਸਰ ਆ ਉਹ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ, ਕਹਿੰਦੇ ਪਈ ਫੂਡ ਦੇ ਉੱਤੇ ਬਹੁਤ ਵੱਡਾ ਪੈ ਰਿਹਾ ਹੈਗਾ ਆ। ਸੋ ਇਹ ਕੋਵਿਡ-19 ਜਿਹੜਾ ਹੋਇਆ ਸੀ ਪੈਂਡੈਮਿਕ, ਉਹਦੇ ਦੌਰਾਨ ਵੀ ਕਾਫੀ ਵੱਡਾ ਅਸਰ ਪਿਆ ਸੀ। 2024 ਦੇ ਵਿੱਚ 30% ਗਲੋਬਲ ਫਰਟੀਲਾਈਜ਼ਰ ਜਿਹੜਾ ਟ੍ਰੇਡ ਆ, ਉਹ ਸਟੇਟ ਆਫ ਹਾਰਮੋਜ਼ ਦੇ ਥਰੂ ਲੰਘਿਆ ਸੀ ਪਰਸ਼ੀਅਨ ਗੋਲਫ ਤੋਂ, ਤੇ ਉਹ ਹੁਣ ਉਹ ਇਸ ਵੇਲੇ ਪੂਰਾ ਖੜਾ ਹੋਇਆ ਹੈਗਾ। 20% ਜਿਹੜੀ ਲਿਕੁਇਫਾਈਡ ਨੈਚੁਰਲ ਗੈਸ ਤੇ ਇਹ ਵੀ ਹੁਣ ਉੱਥੇ ਰੁਕੀ ਪਈ ਹੈਗੀ ਆ। ਸੋ ਇਹਦੇ ਨਾਲ ਆਪਾਂ ਦੇਖ ਹੀ ਰਹੇ ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਤਾਂ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ, ਰੋਟੀ ਪਾਣੀ ਬਣਾਉਣ ਲਈ ਨਹੀਂ ਮਿਲ ਰਿਹਾ ਹੈਗਾ, ਬਹੁਤ ਔਖਾ ਕੰਮ ਹੋ ਰਿਹਾ ਹੈਗਾ ਉੱਥੇ। ਸੋ ਇਹ ਸਿਚੁਏਸ਼ਨ ਜਿਹੜੀ ਆ ਹੁਣ ਕੱਲੀ ਤੇਲ ਦੀ ਜਾਂ ਗੈਸ ਦੀ ਨਹੀਂ ਰਹਿ ਗਈ, ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਫੂਡ ਦੇ ਉੱਤੇ ਵੀ ਇਹਦਾ ਜਿਹੜਾ ਬਹੁਤ ਵੱਡਾ ਅਸਰ ਪਊਗਾ। ਈਰਾਨ ਜੰਗ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਈਰਾਨ ਜੰਗ ਦੇ ਕਾਰਨ ਗਲੋਬਲੀ ਜਿਹੜਾ ਫਰਟੀਲਾਈਜ਼ਰ ਮਾਰਕੀਟ ਆ ਤੇ ਫੂਡ ਪ੍ਰੋਡਕਸ਼ਨ ਆ ਇਹਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਆ ਆਉਣ ਵਾਲੇ ਸਾਲ ਤੱਕ ਪਊਗਾ। 30% ਦੇ ਕਰੀਬ ਜਿਹੜਾ ਫਰਟੀਲਾਈਜ਼ਰ ਆ ਜਿਹਦੇ ਵਿੱਚੋਂ ਦੋ ਮੇਨ ਫਰਟੀਲਾਈਜ਼ਰਸ ਹੈਗੇ ਆ, ਇੱਕ ਨਿਊਟ੍ਰੀਐਂਟ ਨਾਈਟ੍ਰੋਜਨ ਤੇ ਫਾਸਫੇਟ ਜਿਹੜਾ ਪੋਟਾਸ਼ ਜਿਹਨੂੰ ਕਹਿੰਦੇ ਥਰਡ। ਇਹ ਪਰਸ਼ੀਅਨ ਗੋਲਫ ਦੇ ਰੀਜਨ ਦੇ ਵਿੱਚੋਂ ਆਉਂਦਾ ਹੈ ਤੇ ਪ੍ਰੋਡਕਸ਼ਨ ਹੱਬ ਕਰਕੇ ਜਾਣਿਆ ਜਾਂਦਾ ਹੈਗਾ। ਸੋ ਇੰਡੀਆ ਵੀ ਜਾਂਦਾ ਹੈ, ਬਹੁਤ ਸਾਰੇ ਮੁਲਕਾਂ ਦੇ ਵਿੱਚ ਜਾਂਦਾ ਹੈਗਾ। ਪਿਛਲੇ 3 ਸਾਲਾਂ ਦੇ ਵਿੱਚ 2023 ਤੋਂ ਲੈ ਕੇ 2025 ਤਾਈਂ ਜਿਹੜੇ ਵੀ ਗੋਲਫ ਦੇ ਮੁਲਕ ਹੈਗੇ ਆ, ਵਨ ਆਫ ਦਾ ਸਿੰਗਲ ਬਿਗੇਸਟ ਓਰੀਜਨਲ ਐਕਸਪੋਰਟਰ ਸੀਗੇ ਯੂਰੀਆ ਦੇ ਤੇ ਅਮੋਨੀਆ ਦੇ, ਜਿਹੜੇ ਦੋਨੋਂ ਹੀ ਨਾਈਟ੍ਰੋਜਨ ਬੇਸਡ ਹੈਗੇ ਆ, ਤੇ ਸੈਕੰਡ ਲਾਰਜੈਸਟ ਰੀਜਨਲ ਐਕਸਪੋਰਟਰ ਡਾਇਅਮੋਨੀਆ ਫਾਸਫੋਰਟ ਦੇ ਹੈਗੇ ਆ। ਸੋ ਇਹ ਜਿਹੜੇ ਜਿੰਨੇ ਵੀ ਫਰਟੀਲਾਈਜ਼ਰਸ ਆ, ਇਹ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਯੂਜ਼ ਕੀਤੇ ਜਾਂਦੇ ਹੈਗੇ ਆ ਖੇਤੀਬਾੜੀ ਦੇ ਲਈ। ਤੇ ਜੇ ਇਹ ਨਾ ਗਏ ਤੇ ਇਹਨਾਂ ਦੀ ਕੀਮਤ ਵੱਧ ਜਾਊਗੀ, ਜਿਹੜੇ ਕਿਤੇ ਉਧਰੋਂ ਮਿਲਦੇ ਵੀ ਆ, ਤੇ ਜਾਂ ਪ੍ਰੋਡਕਸ਼ਨ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਨੈਚੁਰਲ ਗੈਸ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈ, ਕਿਉਂਕਿ ਕਤਰ 10% ਗਲੋਬਲੀ ਪ੍ਰੋਡਿਊਸ ਕਰਦਾ ਸੀ, ਨੈਚੁਰਲ ਗੈਸ ਸਪਲਾਈ ਕਰਦਾ ਸੀ। ਸੋ ਉਹਨਾਂ ਦਾ ਵੀ ਸਾਰਾ ਕੁਝ ਰੁਕਿਆ ਪਿਆ। ਅਮੋਨੀਆ ਕਾਫੀ ਵੱਡੀ ਗਿਣਤੀ, ਯੂਰੀਆ, ਫਾਸਫੇਟ। ਸੋ ਇਹਦਾ ਜਿਹੜਾ ਅਸਰ ਆ ਉਹ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ, ਕਹਿੰਦੇ ਪਈ ਫੂਡ ਦੇ ਉੱਤੇ ਬਹੁਤ ਵੱਡਾ ਪੈ ਰਿਹਾ ਹੈਗਾ ਆ। ਸੋ ਇਹ ਕੋਵਿਡ-19 ਜਿਹੜਾ ਹੋਇਆ ਸੀ ਪੈਂਡੈਮਿਕ, ਉਹਦੇ ਦੌਰਾਨ ਵੀ ਕਾਫੀ ਵੱਡਾ ਅਸਰ ਪਿਆ ਸੀ। 2024 ਦੇ ਵਿੱਚ 30% ਗਲੋਬਲ ਫਰਟੀਲਾਈਜ਼ਰ ਜਿਹੜਾ ਟ੍ਰੇਡ ਆ, ਉਹ ਸਟੇਟ ਆਫ ਹਾਰਮੋਜ਼ ਦੇ ਥਰੂ ਲੰਘਿਆ ਸੀ ਪਰਸ਼ੀਅਨ ਗੋਲਫ ਤੋਂ, ਤੇ ਉਹ ਹੁਣ ਉਹ ਇਸ ਵੇਲੇ ਪੂਰਾ ਖੜਾ ਹੋਇਆ ਹੈਗਾ। 20% ਜਿਹੜੀ ਲਿਕੁਇਫਾਈਡ ਨੈਚੁਰਲ ਗੈਸ ਤੇ ਇਹ ਵੀ ਹੁਣ ਉੱਥੇ ਰੁਕੀ ਪਈ ਹੈਗੀ ਆ। ਸੋ ਇਹਦੇ ਨਾਲ ਆਪਾਂ ਦੇਖ ਹੀ ਰਹੇ ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਤਾਂ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ, ਰੋਟੀ ਪਾਣੀ ਬਣਾਉਣ ਲਈ ਨਹੀਂ ਮਿਲ ਰਿਹਾ ਹੈਗਾ, ਬਹੁਤ ਔਖਾ ਕੰਮ ਹੋ ਰਿਹਾ ਹੈਗਾ ਉੱਥੇ। ਸੋ ਇਹ ਸਿਚੁਏਸ਼ਨ ਜਿਹੜੀ ਆ ਹੁਣ ਕੱਲੀ ਤੇਲ ਦੀ ਜਾਂ ਗੈਸ ਦੀ ਨਹੀਂ ਰਹਿ ਗਈ, ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੀ ਫੂਡ ਦੇ ਉੱਤੇ ਵੀ ਇਹਦਾ ਜਿਹੜਾ ਬਹੁਤ ਵੱਡਾ ਅਸਰ ਪਊਗਾ।